ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੂਸਰਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਐਡੀਲੇਡ ਤੋਂ ਸੀਨੀਅਰ ਜਰਨਲਿਸਟ ਮਿੰਟੂ ਬਰਾੜ। ਆਓ ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਬਰਾੜ ਜੀ, ਗੱਲ ਕਰਦੇ ਹਾਂ ਜੀ ਪੰਜਾਬ ਦੇ ਨਾਲ ਜੁੜੀ ਹੋਈ ਪੰਜਾਬ ਦੀ ਸਿਆਸਤ। ਕਾਂਗਰਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਕੀਤੇ ਗਏ ਨੇ ਜੀ। ਕੈਬਨਿਟ ਦੇ ਵਿੱਚ ਅਤੁਲ ਨੰਦਾ ਦੀ ਜਗ੍ਹਾ ਰੀਪਲੇਸ ਕੀਤਾ ਗਿਆ ਜੀ ਐਡਵੋਕੇਟ ਜਨਰਲ APS ਦਿਓਲ ਨੂੰ। APS ਦਿਓਲ ਜਿਹੜੇ ਕਿ ਸੁਮੇਧ ਸੈਣੀ ਦੇ ਵੀ ਵਕੀਲ ਰਹਿ ਚੁੱਕੇ ਨੇ ਜੀ। ਕੀ ਕਹਿਣਾ ਜੀ ਤੁਹਾਡਾ? ਬਿਲਕੁਲ ਹਰਜਿੰਦ ਜੀ, ਗੱਲ ਇਹ ਆ ਵੀ ਇਹ ਸਿਆਸਤ ਇਸੇ ਨੂੰ ਕਹਿੰਦੇ ਆ ਵੀ ਸਿਆਸਤ 'ਚ ਕੋਈ ਕਿਸੇ ਦਾ ਸਕਾ ਨਹੀਂ। ਹਰ ਘੰਟੇ ਬਾਅਦ ਜਿਹੜੇ ਸਮੀਕਰਨ ਬਦਲ ਜਾਂਦੇ ਆ। 1 ਮਿੰਟ ਦੇ ਵਿੱਚ ਕਿਸੇ ਦੀ ਕੋਈ ਰਾਜੇ ਦੀ ਬੱਲੇ ਬੱਲੇ ਹੁੰਦੀ ਹੈ ਤੇ ਦੂਜੇ ਮਿੰਟ 'ਚ ਰੰਕ ਦੀ ਬੱਲੇ ਬੱਲੇ ਹੋ ਜਾਂਦੀ ਆ। ਸੋ ਇਹ ਸਿਆਸਤ ਦੇ ਵਿੱਚ ਸਿਆਸਤ ਨੂੰ ਜੇ ਮਤਲਬ ਪ੍ਰਸਤੀ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਊਗੀ, ਕਿਉਂਕਿ ਮਤਲਬ ਪ੍ਰਸਤੀ ਦੇ ਢੰਗ ਨਾਲ ਇੱਥੇ ਫੈਸਲੇ ਲਏ ਜਾਂਦੇ ਆ। ਜੇ ਆਪਾਂ ਹੁਣ ਇਕੱਲੇ ਕੈਬਨਿਟ ਦੀ ਗੱਲ ਅੱਡ ਕਰੀਏ ਪਰ ਐਡਵੋਕੇਟ ਜਨਰਲ ਦੀ ਗੱਲ ਨੂੰ ਦੋ ਹਿੱਸਿਆਂ 'ਚ ਵੰਡਦੇ ਆ। ਪਹਿਲਾਂ ਆਪਾਂ ਐਡਵੋਕੇਟ ਜਨਰਲ ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ ਦੇ ਜਦੋਂ CM ਬਦਲੇ ਤਾਂ CM ਬਦਲਣ ਤੋਂ ਬਾਅਦ ਇੱਕ ਜਿਹੜੀ ਪ੍ਰਕਿਰਿਆ ਹੋਣੀ ਹੁੰਦੀ ਹੈ ਕਿ ਨਵੀਂ ਟੀਮ ਹੁੰਦੀ ਹੈ। ਹਰ ਬੰਦੇ ਦੀ ਆਪਣੀ ਟੀਮ ਹੁੰਦੀ ਹੈ, ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ। ਸੋ ਮੈਂ ਇੱਥੇ ਇਹ ਤਾਂ ਨਹੀਂ ਕਹੂੰਗਾ ਵੀ ਚੰਨੀ ਦੀ ਆਪਣੀ ਟੀਮ ਤੇ ਆਪਣਾ ਕੰਮ ਕਰਨ ਦਾ ਤਰੀਕਾ ਹੋਊਗਾ, ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਤੋਂ ਜਿਹੜਾ ਕੁਝ ਕਰਾਉਣਾ ਚਾਹੁੰਦੀ ਆ ਹਾਈ ਕਮਾਂਡ, ਉਹਨਾਂ ਦਾ ਇੱਕ ਆਪਣਾ ਤਰੀਕਾ ਹੋਣਾ ਇਲੈਕਸ਼ਨਾਂ ਨੂੰ ਨੇੜੇ ਦੇਖਦੇ ਹੋਏ, ਕਿਉਂਕਿ ਦਖਲ ਅੰਦਾਜ਼ੀ ਸ਼ਰੇਆਮ ਝਲਕ ਰਹੀ ਆ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਦਖਲ ਅੰਦਾਜ਼ੀ ਨਹੀਂ ਹੋ ਰਹੀ। ਜੇ ਚਰਨਜੀਤ ਸਿੰਘ ਚੰਨੀ ਆਪਦੇ ਢੰਗ ਨਾਲ ਮੈਨੂੰ ਲੱਗਦਾ ਆਪਦੀ ਕੈਬਨਿਟ ਬਣਾਉਂਦੇ ਤਾਂ ਉਹ ਮਸਲੇ ਹੋਰ ਢੰਗ ਨਾਲ ਨਜਿੱਠੇ ਜਾਣੇ ਸੀ, ਏਦਾਂ ਨਹੀਂ ਹੋਣੇ ਸੀ। ਇਹ ਬਹੁਤ ਕੁਝ ਪਿੱਛੇ ਚੱਲ ਰਹੀ ਹੈ ਖਿਚੜੀ, ਇਹਦੇ ਤੇ ਵੀ ਕਿਸੇ ਦਿਨ ਗੱਲ ਕਰਾਂਗੇ। ਪਰ ਐਡਵੋਕੇਟ ਜਨਰਲ ਦੀ ਜੇ ਗੱਲ ਕਰੀਏ ਤਾਂ ਜਿਹੜੇ ਪਹਿਲਾਂ ਦੇ ਐਡਵੋਕੇਟ ਜਨਰਲ ਸੀ ਉਹਨਾਂ ਦੇ ਉੱਤੇ ਬਲੇਮ ਆਉਂਦਾ ਸੀ ਵੀ ਉਹ ਅੱਜ ਤੱਕ ਪੰਜਾਬ ਗਵਰਨਮੈਂਟ ਦੇ ਕਿਸੇ ਵੀ ਕੇਸ ਦੇ ਵਿੱਚ ਖੁਦ ਜਾ ਕੇ ਹਾਜ਼ਰ ਨਹੀਂ ਹੋਏ ਕਿਤੇ ਕੋਰਟ ਦੇ। ਕਿਤੇ ਵੀ ਉਹਨਾਂ ਨੇ ਕੋਈ ਕੇਸ ਜਿਹੜਾ ਪੰਜਾਬ ਗਵਰਨਮੈਂਟ ਨੂੰ ਜਿੱਤ ਕੇ ਨਹੀਂ ਦਿੱਤਾ। ਅਤੁਲ ਨੰਦਾ ਦੀ ਗੱਲ ਕਰ ਰਹੇ ਹੋ ਜੀ ਤੁਸੀਂ? ਹਾਂਜੀ, ਅਤੁਲ ਨੰਦਾ ਦੀ ਗੱਲ ਕਰ ਰਹੇ ਹੋ ਜੀ ਤੁਸੀਂ? ਅਤੁਲ ਨੰਦਾ ਜੀ। ਅਤੁਲ ਨੰਦਾ ਹੋਰਾਂ ਦੀ ਜਿਹੜੀ ਪੋਜੀਸ਼ਨ ਇਹ ਸੀ ਵੀ ਉਹਨਾਂ ਨੇ ਜਿੰਨਾ ਵੀ ਪੰਜਾਬ ਗਵਰਨਮੈਂਟ ਦੇ ਕੇਸ ਲੜੇ ਸਾਰੇ ਹਾਰੇ, ਤੇ ਉਦੋਂ ਬਾਅਦ ਦੂਜਾ ਜਿਹੜਾ ਮਸਲਾ ਉਹਨਾਂ ਦਾ ਇਹ ਆਉਂਦਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਪੈਸਾ ਵੀ ਬਰਬਾਦ ਕੀਤਾ। ਬਾਹਰੋਂ ਵਕੀਲ ਲਿਆਂਦੇ, ਬਾਹਰੋਂ ਵਕੀਲ ਲਿਆ ਕੇ ਉਹਨਾਂ ਨੂੰ 5 ਸਟਾਰ 7 ਸਟਾਰ ਦੇ ਖਰਚੇ ਚਰਚਾ ਚ ਆਏ, ਉਹਨਾਂ ਤੋਂ ਕੇਸ ਲੜਾਏ ਤੇ ਅਖੀਰ ਹਾਰੇ। ਸੋ ਇਹ ਜੇ ਮੌਕੇ ਦੇ ਉੱਤੇ ਹਾਰੇ ਕਿਹਨੂੰ? ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਜਿਹੜਾ ਜਿੱਤਣ ਵਾਲਾ ਵਕੀਲ ਕੌਣ ਸੀ ਪੰਜਾਬ ਗਵਰਨਮੈਂਟ ਦੇ ਖਿਲਾਫ, ਤੇ ਜਿੱਤਣ ਵਾਲਾ ਵਕੀਲ ਸੀ ਜੀ APS ਦਿਓਲ ਜੀ। ਤੇ ਬੜੀ ਹੈਰਾਨੀ ਇਹ ਹੁੰਦੀ ਆ ਵੀ ਜਿਹੜਾ APS ਦਿਓਲ ਸਰਕਾਰ ਦੇ ਖਿਲਾਫ ਕੱਲ ਤੱਕ ਕੇਸ ਲੜਦੇ ਸਨ, ਉਹਨਾਂ ਨੂੰ ਹੁਣ ਐਡਵੋਕੇਟ ਜਨਰਲ ਬਣਾ ਲਿਆ। ਪਰ ਇਹਦੇ ਪੱਖ ਵੱਖਰੇ ਵੱਖਰੇ ਆ, ਜਿੱਦਾਂ ਕਿ ਆਪਣੇ ਪ੍ਰੋਗਰਾਮ 'ਚ ਵੀ ਆਪਾਂ ਹਰ ਪੱਖ ਵਿਚਾਰਦੇ ਆ। ਤਾਂ ਪੱਖ ਇਹ ਵੀ ਹੈ ਵੀ ਇਹ ਸੋਚਦੇ ਹੁਣ ਲੋਹੇ ਨੂੰ ਲੋਹਾ ਕੱਟਦਾ, ਪਰ ਇੱਕ ਅਖਲਾਕੀ ਫਰਜ਼ ਹੁੰਦੇ ਆ, ਇੱਕ ਕਨਫਲਿਕਟ ਆਫ ਇੰਟਰਸਟ ਹੁੰਦਾ, ਇੱਕ ਤੁਹਾਡੀ ਪ੍ਰਾਈਵੇਸੀ ਦਾ ਵੀ ਮਸਲੇ ਹੁੰਦੇ ਆ ਵੀ ਜੇ ਕੋਈ ਵਕੀਲ ਕਿਸੇ ਬੰਦੇ ਨਾਲ ਕੋਈ ਸਾਈਨ ਕਰਦਾ ਕੇਸ ਤਾਂ ਉਹਦੇ ਸਾਈਨਾਂ 'ਚ ਲਿਖਿਆ ਜਾਂਦਾ ਵੀ ਭਾਈ ਉਹਦੀ ਜਿਹੜੀ ਪ੍ਰਾਈਵੇਸੀ ਆ ਉਹਨੂੰ ਕਾਇਮ ਰੱਖਿਆ ਜਾਊਗਾ। ਹੁਣ ਪਿਛਲੇ ਮਹੀਨੇ ਤਾਂ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਜਿਹੜੀ ਕਿ ਰੇਅਰ ਆ ਉਹ ਦਵਾ ਕੇ ਹਟਿਆ APS ਦਿਓਲ, ਤੇ ਹੁਣ ਅੱਜ ਤੋਂ ਪੰਜਾਬ ਗਵਰਨਮੈਂਟ ਦੇ ਹੱਕ 'ਚ ਉਹਨਾਂ ਨੂੰ ਬੋਲਣਾ ਪੈਣਾ ਤੇ ਪੰਜਾਬ ਗਵਰਨਮੈਂਟ ਦੇ ਹੱਕ ਦੇ ਵਿੱਚ ਉਹਨਾਂ ਨੂੰ ਖੜਨਾ ਪੈਣਾ। ਬੜਾ ਅਜੀਬੋ ਗਰੀਬ ਫੈਸਲਾ ਆਇਆ ਜੀ ਇਹ। ਪਹਿਲਾਂ ਅਨਮੋਲ ਰਤਨ ਹੋਰਾਂ ਦਾ ਜਿਹੜਾ ਨਾਂ ਚੱਲ ਰਿਹਾ ਸੀ, ਅਨਮੋਲ ਰਤਨ ਸਿੰਘ ਬਰਾੜ ਪਹਿਲਾਂ ਵੀ ਰਹਿ ਚੁੱਕੇ ਆ ਤੇ ਕਾਫੀ ਸਾਊ ਤੇ ਬਹੁਤ ਹੀ ਵਧੀਆ ਇਨਸਾਨ ਨੇ, ਉਹਨਾਂ ਦੀ ਉਮੀਦ ਸੀ ਬਣਨ ਦੀ। ਪਰ ਇਹ ਹੈਰਾਨੀ ਹੋਈ ਜਦੋਂ ਇਹਨਾਂ ਦਾ ਨਾਂ ਆਇਆ। ਹੁਣ ਕੀ ਹੋਏਗਾ? ਹੁਣ ਮਸਲੇ, ਪਹਿਲੀ ਗੱਲ ਤਾਂ ਇਹ ਹੈ ਵੀ ਸਾਡੀ ਆਮ ਜਨਤਾ ਇਹਨੂੰ ਅਸੈਪਟ ਕਿਵੇਂ ਕਰੂਗੀ। ਹੁਣ ਉਹਦੇ 'ਚ ਇੱਕ ਟਵਿਸਟ ਪੇਸ਼ ਕੀਤਾ ਜਾ ਰਿਹਾ। ਕੱਲ ਦੀਆਂ ਜਿੰਨੀਆਂ ਇੰਟਰਵਿਊਜ਼ ਆ ਰਹੀਆਂ APS ਦਿਓਲ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਕੱਲ ਤੱਕ ਜਿਹੜੇ ਬਹਿਬਲ ਕਲਾਂ ਜਿਹੜੀ ਬਰਗਾੜੀ ਕਾਂਡ ਦੇ ਅਗੇਂਸਟ ਕੇਸ ਲੜ ਰਹੇ ਸੀਗੇ ਤੇ ਤੁਸੀਂ ਕਹਿ ਸਕਦੇ ਆ ਸਾਡੀ ਆਮ ਸੰਗਤ ਦੇ ਖਿਲਾਫ ਕੇਸ ਲੜ ਰਹੇ ਸੀ, ਤਾਂ ਉਹ ਕਹਿ ਰਹੇ ਆ ਉਸ ਗੱਲ ਵਿੱਚ ਨਹੀਂ ਮੈਂ ਬੇਅਦਬੀ ਮਾਮਲੇ 'ਚ ਨਹੀਂ ਲੜ ਰਿਹਾ ਸੀ, ਮੈਂ ਤਾਂ ਗੋਲੀ ਕਾਂਡ ਦੇ ਮਾਮਲੇ 'ਚ ਲੜ ਰਿਹਾ ਸੀ। ਹੁਣ ਤੁਸੀਂ ਇੱਕ ਸਰੀਰ ਨੂੰ ਦੋ ਹਿੱਸਿਆਂ 'ਚ ਕਿਵੇਂ ਵੰਡ ਸਕਦੇ ਹੋ? ਗੋਲੀ ਕਾਂਡ ਤੇ ਬੇਅਦਬੀ ਮਸਲਾ ਵੱਖਰੇ ਕਿਵੇਂ ਹੋ ਗਏ? ਗੋਲੀ ਤਾਂ ਹੀ ਚੱਲੀ ਨਾ ਜੇ ਬੇਅਦਬੀ ਹੋਈ। ਬੇਅਦਬੀ ਹੋਣ ਤੋਂ ਬਾਅਦ ਉਹਦੇ ਪਿੱਛੇ ਰੋਸ ਜ਼ਾਹਿਰ ਕਰਨ ਲੋਕ ਪਹੁੰਚੇ ਤਾਂ ਉੱਥੇ ਗੋਲੀ ਚੱਲੀ, ਤੇ ਗੋਲੀ ਚਲਾਉਣ ਵਾਲਾ ਸੁਮੇਧ ਸੈਣੀ ਸੀ। ਜੇ ਉਹ ਨਹੀਂ ਸੀ ਤਾਂ ਉਹ ਉਸ ਟਾਈਮ ਉਹਦੇ ਹੁਕਮ ਸੀ।
ਉਸ ਬੰਦੇ ਦਾ ਕੇਸ ਲੜਨ ਵਾਲਾ ਬੰਦਾ ਹੁਣ ਆਮ ਭੋਲੀ ਭਾਲੀ ਜਨਤਾ ਨੂੰ ਕਹਿ ਰਿਹਾ ਨਹੀਂ 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 ਉਹ ਅੱਡ ਕੇਸ ਆ, ਇਹ ਅੱਡ ਕੇਸ ਆ ਤੇ ਅਸੀਂ ਮੰਨ ਵੀ ਲਵਾਂਗੇ, ਜੇ ਨਾ 2-4 ਬੰਦੇ ਬੋਲ ਪੈਣਗੇ ਬਾਕੀ ਮੰਨ ਪੈਣਗੇ। ਪਰ ਬੜੀ ਹੈਰਾਨੀ ਹੋਈ, ਚਰਨਜੀਤ ਚੰਨੀ ਦੇ ਫੈਸਲੇ ਕਈ ਬੜੇ ਸਲਾਹੁਣਯੋਗ ਆ ਰਹੇ ਸੀ ਵੀ ਜਿਹੜੇ ਚ ਉਹ ਪਬਲਿਕ ਦੇ ਨੇੜੇ ਵਿਚਰ ਰਹੇ ਸੀ, ਆਮ ਆਦਮੀ ਪਾਰਟੀ ਦੇ ਜਿਹੜੇ ਹਥਿਆਰ ਕੁੰਡੇ ਕਰ ਰਹੇ ਸੀ, ਕਈ ਉਹ ਜਿਹੀਆਂ ਚੀਜ਼ਾਂ ਕਰ ਰਹੇ ਸੀ। ਕੱਲ ਹੀ ਉਹਨਾਂ ਨੇ ਇੱਕ ਚਿੱਠੀ ਲਿਖੀ ਵੀ ਮੇਰੀ ਸਿਕਿਉਰਿਟੀ ਘੱਟ ਕੀਤੀ ਜਾਵੇ, ਵਧੀਆ ਗੱਲਾਂ ਸੀ। ਪਰ ਅਚਾਨਕ ਜਿਹੜਾ ਇਹ ਫੈਸਲਾ ਆ ਜਾਣਾ, ਇਹ ਬਹੁਤ ਇੱਕ ਹੈਰਾਨੀਜਨਕ ਫੈਸਲਾ। ਹਰ ਥਾਂ ਦੇ ਉੱਤੇ ਦੀ ਚਰਚਾ ਹੋਣੀ ਆ, ਪਰ ਏਪੀਐਸ ਗੋਇਲ ਦੇ ਮਾਮਲੇ 'ਚ ਇਹ ਕਹਿ ਦਈਏ ਵੀ ਇਹਨਾਂ ਦੇ ਬਜ਼ੁਰਗ ਵੀ ਬਹੁਤ ਮੰਨੇ ਹੋਏ ਜਿਹੜੇ ਇੱਕ ਵਕੀਲ ਰਹੇ। ਫਿਰ ਇਹਨਾਂ ਨੇ 1991 ਤੋਂ ਜਿਹੜੇ ਵਕਾਲਤ 'ਚ ਆਏ ਆ, 30 ਤੋਂ 40 ਸਾਲ ਦਾ ਇਹਨਾਂ ਕੋਲ ਤਜਰਬਾ, ਤੇ ਜਿਹੜੇ ਬੰਦੇ ਇਹੋ ਜਿਹੇ ਕੇਸ 'ਚ ਸਮੇਤ ਸੈਣੀ ਨੂੰ ਦਬਾ ਸਕਦੇ ਆ ਤਾਂ ਮਤਲਬ ਕੰਮ ਕਰਨਾ ਆਉਂਦਾ, ਸਾਰੀਆਂ ਚੀਜ਼ਾਂ ਜਾਇਜ਼ ਆ। ਪਰ ਗੱਲ ਇਹ ਆ ਗਈ ਵੀ ਕੱਲ ਤੱਕ ਜਿਹੜਾ ਇੱਕ ਇਹ ਨੰਬਰ ਏ ਕੋਲੇ ਖੜਾ ਸੀ, ਅੱਜ ਬੀ ਲਈ ਜਿਹਦੇ ਖਿਲਾਫ ਖੜਾ ਸੀ ਉਹਦੇ ਲਈ ਕਿਵੇਂ ਲੜੂਗਾ, ਇਹ ਚੀਜ਼ਾਂ ਸੋਚਣ ਵਾਲੀਆਂ। ਤੇ ਇਹ ਵੀ ਹੈਰਾਨੀ ਦੀ ਗੱਲ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਪਾਸੇ ਕੈਪਟਨ ਮੁੱਖ ਮੰਤਰੀ ਸੀ, ਜਦੋਂ ਕੈਪਟਨ ਦੀ ਸਰਕਾਰ ਸੀ, ਮੁੱਖ ਮੰਤਰੀ ਦੇ ਖਿਲਾਫ ਏਪੀਐਸ ਦੇ ਉਹ ਲੜ ਰਿਹਾ, ਸਰਕਾਰ ਦੇ ਖਿਲਾਫ ਲੜ ਰਿਹਾ ਤਾਂ ਮੀਨਸ ਮੁੱਖ ਮੰਤਰੀ ਦੇ ਖਿਲਾਫ ਲੜ ਰਿਹਾ। ਤੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਕੇਸ ਸੀ ਜਿਹੜੇ ਉਹ ਏਪੀਐਸ ਦੇ ਲੜ ਰਹੇ ਸੀ। ਬਹੁਤ ਹੀ ਹੈਰਾਨੀਜਨਕ ਗੱਲਾਂ ਸਿਆਸਤ 'ਚ ਹੁੰਦੀਆਂ। ਸੋ ਇਸ ਕਰਕੇ ਸਿਆਸਤ ਨੂੰ ਅਸੀਂ ਲੋਕ ਆ ਨਾ ਜਿਹੜੇ ਅੰਨੇਵਾਹੀ ਬਸ ਸਟੇਟਸ ਪਾਉਣ ਲੱਗ ਜਾਂਦੇ, ਅੰਨੇਵਾਹ ਲੱਗ ਜਾਂਦੇ, ਇੱਕ ਦੂਜੇ ਨੂੰ ਆਪਸ ਵਿੱਚ ਜਿਹੜੀ ਆਪਦੇ ਰਿਸ਼ਤੇ ਖਰਾਬ ਕਰਨ ਲੱਗ ਜਾਂਦੇ। ਮੈਂ ਦੇਖਿਆ ਇੱਥੇ ਬਹੁਤ ਸਾਰੇ ਗਰੁੱਪ ਚੱਲਦੇ ਆ ਤੇ ਗਰੁੱਪਾਂ 'ਚ ਲੜੀ ਜਾਂਦੇ ਆ, ਸਿੰਘ ਅੜਾਈ ਜਾਂਦੇ ਇੱਕ ਦੂਜੇ ਨਾਲ, ਤੇ ਮੈਂ ਅੰਦਰੋਂ ਅੰਦਰੀ ਹੱਸਦਾ ਹੁੰਨਾ ਵੀ ਜਿੰਨਾ ਪਿੱਛੇ ਲੜੀ ਜਾਂਦੇ ਆ ਉਹਨਾਂ ਨੇ ਤਾਂ 1 ਸੈਕਿੰਡ ਲਾਉਣਾ ਜਿਹੜਾ ਆਪਦਾ ਫੈਸਲਾ ਬਦਲਣ ਲੱਗੇ ਤੇ ਕਰਨ ਲੱਗੇ। ਜੀ ਬਰਾੜ ਸਾਹਿਬ, ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਜੀ। ਸੋ ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈਆਂ। ਗੱਲ ਕਰਦੇ ਹਾਂ ਜੀ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀ ਉਹ ਹਮੇਸ਼ਾ ਕਹਿੰਦੇ ਸਨ ਕਿ ਜੋ ਬਾਹਰਲੇ ਲੋਕੀ ਆਏ ਸਨ ਆਪਣੇ ਰਾਜ ਕਰਨ ਲਈ, ਉਹਨਾਂ ਕਿਹਾ ਸੀ ਕਿ ਅਜਿਹੇ ਲੋਕ ਸਾਡੇ ਭਾਰਤ, ਸਾਡੇ ਦੇਸ਼, ਸਾਡੇ ਆਸ-ਪਾਸ ਵੀ ਵਸਦੇ ਨੇ ਜਿਹੜੇ ਸਾਨੂੰ ਦੋਫਾੜ ਕਰਦੇ ਨੇ ਜਾਂ ਜਿਹੜੇ ਅਜਿਹੀਆਂ ਨੀਤੀਆਂ ਬਣਾਉਂਦੇ ਨੇ ਜਿਹੜੀਆਂ ਲੋਕ ਮਾਰੂ ਹੁੰਦੀਆਂ ਨੇ। ਜੇ ਖਾਸ ਕਰਕੇ ਗੱਲ ਕੀਤੀ ਜਾ ਰਹੀ ਹੈ ਜੀ ਕਿਸਾਨਾਂ ਦੀ, ਕਿਸਾਨ ਅੱਜ ਆਪਣੇ ਹੱਕਾਂ ਨੂੰ ਲੈਣ ਲਈ ਜੀ ਧਰਨੇ ਲਗਾ ਰਹੇ ਨੇ। ਕਿੰਨੇ ਚਿਰ ਹੋ ਗਿਆ ਜੀ, ਕੱਲ 27 ਸਤੰਬਰ ਦਾ ਦਿਨ ਸੀ, ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਬੜਾ ਭਰਮਾ ਹੁੰਗਾਰਾ ਮਿਲਿਆ ਜੀ ਕਿਸਾਨੀ ਸੰਘਰਸ਼ ਨੂੰ। ਸੋ ਰਾਕੇਸ਼ ਟਿਕੈਤ ਜੀ ਨੇ ਕਿਹਾ ਕਿ ਇਤਿਹਾਸਕ ਹੋ ਨਿਬੜਿਆ। ਬਿਲਕੁਲ ਹੋਇਆ ਜੀ ਇਤਿਹਾਸ, ਅਸੀਂ ਆਪਣੀ ਅੱਖੀਂ ਦੇਖਿਆ ਤੇ ਬਹੁਤ ਵੱਡਾ ਜਿਹੜਾ ਸਫਲਤਾ ਮਿਲੀ ਆ। ਖਾਸ ਕਰਕੇ ਮੇਰਾ ਇਹ ਮੰਨਣਾ ਜਿਹੜੀ ਕਿਸਾਨਾਂ ਦੀ ਗੱਲ ਆ ਹੁਣ ਆਮ ਲੋਕਾਂ ਦੇ ਵੀ ਸਮਝ 'ਚ ਆਉਣ ਲੱਗੀ ਆ। ਕੱਲ ਜਿਹੜੀਆਂ ਯੂਨੀਅਨਾਂ ਨੇ ਸਾਥ ਦਿੱਤਾ ਨਾ, ਚਾਹੇ ਉਹ ਟੀਚਰ ਯੂਨੀਅਨ ਸੀ, ਚਾਹੇ ਕੋਈ ਸ਼ਾਹੂਕਾਰਾ ਆੜਤੀਆ ਯੂਨੀਅਨ ਸੀ, ਜਾਂ ਚਾਹੇ ਕੋਈ ਹੋਰ ਛੋਟੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਸੀ, ਜਾਂ ਕਿਸੇ ਦੁਕਾਨਦਾਰਾਂ ਦੀਆਂ, ਕੋਈ ਵੀ ਛੋਟੇ ਦੁਕਾਨਦਾਰਾਂ, ਉਹਨਾਂ ਨੇ ਵੀ ਸਭ ਨੇ ਕੱਲ ਜਿਹੜਾ ਇਸ ਦੇ ਵਿੱਚ ਸਾਥ ਦਿੱਤਾ। ਕਿਤੇ ਵੀ ਉਹਨਾਂ ਨੇ ਇਹ ਨਹੀਂ ਦਿਖਾਇਆ ਵੀ ਅਸੀਂ ਤਾਂ ਦੁਕਾਨਾਂ ਖੋਲਾਂਗੇ ਧੱਕੇ ਨਾਲ, ਅੱਗੇ ਤਾਂ ਆਮ ਹੁੰਦਾ ਸੀ, ਪਰ ਨਹੀਂ ਇਹ ਜਿਹਾ ਕੁਝ ਹੋਇਆ। ਤੇ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜਾ ਕੱਲ ਦਾ ਜਿਹੜਾ ਬੰਦ ਹੋਇਆ, ਤੇ ਜਿਹੜੀ ਸ਼ਹੀਦ ਆਜ਼ਮ ਦਾ ਜੇ ਅੱਜ ਜਨਮ ਦਿਨ ਆ ਤੇ ਉਹਨਾਂ ਨੂੰ ਕੁਛ ਤਾਂ ਇਸ ਚੀਜ਼ ਦਾ ਸਕੂਨ ਮਿਲਿਆ ਹੋਣਾ ਵੀ ਕਿਤੇ ਤਾਂ ਸਾਡੇ ਲੋਕ ਇਕੱਠੇ ਹੋਏ ਆ। ਤੇ ਦੂਜੇ ਪਾਸੇ ਜਿਹੜੀ ਇਸੇ ਲੜੀ ਦੇ ਤਹਿਤ ਹੁਣ ਜਿਹੜੀ ਅੱਜ ਇੱਕ ਬਹੁਤ ਵੱਡੀ ਰੈਲੀ ਕੱਢੀ ਜਾ ਰਹੀ ਆ ਉਗਰਾਹਾਂ ਗਰੁੱਪ ਵੱਲੋਂ, ਜਿਹੜਾ ਕਿ ਭਾਵੇਂ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਹੈ, ਪਰ ਉਹਨਾਂ ਨੇ ਪਹਿਲੇ ਦਿਨ ਤੋਂ ਉਗਰਾਹਾਂ ਗਰੁੱਪ ਨੇ ਸੰਯੁਕਤ ਮੋਰਚੇ ਦਾ ਸਾਥ ਦਿੱਤਾ ਤੇ ਉਹਨਾਂ ਦੇ ਹਰ ਥਾਂ ਤੇ ਖੜਿਆ। ਤੇ ਸਭ ਤੋਂ ਵੱਡਾ ਗਰੁੱਪ ਆ ਜਿਹੜੀ ਇਹ ਕਿਸਾਨਾਂ ਦੇ ਵਿੱਚ ਸਭ ਤੋਂ ਵੱਡਾ ਗਰੁੱਪ ਆ ਉਹ। ਤੇ ਉਹਨਾਂ ਨੇ ਅੱਜ ਦਾਅਵਾ ਕੀਤਾ ਵੀ ਉਹ ਵੈਸੇ ਦਾਅਵਾ ਬਹੁਤ ਘੱਟ ਕਰਦੇ ਹੁੰਦੇ ਆ, ਕਦੇ ਵੀ ਅੰਕੜਿਆਂ ਦੀ ਗੱਲ ਨਹੀਂ ਕਰਦੇ ਹੁੰਦੇ, ਤੇ ਉਹਨਾਂ ਦੇ ਅੰਕੜੇ ਹੁੰਦੇ ਆ। ਜੇ ਉਹ ਕਿਸੇ ਜਾਂਦੇ ਆ ਨਾ, ਕਿਤੇ ਨਹੀਂ ਕਹਿੰਦੇ ਵੀ ਅਸੀਂ 50,000 ਆਵਾਂਗੇ, ਪਰ ਉਹ 50 ਦੀ ਥਾਂ ਤੇ 60,000 ਜਾਂਦੇ ਆ ਉੱਥੇ। ਅੱਜ ਉਹਨਾਂ ਨੇ ਜ਼ਰੂਰ, ਉਹਨਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਵੀ 2 ਲੱਖ ਬੰਦਾ ਅੱਜ ਬਰਨਾਲੇ ਦੇ ਵਿੱਚ ਜਿਹੜੀ ਕੱਢ ਰਹੇ ਆ। ਜੀ ਬਰਾੜ ਸਾਹਿਬ, ਬੜੀ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ ਜੀ। ਦਿੱਲੀ ਦੇ ਮਾਡਲ ਟਾਊਨ ਤੋਂ ਇੱਕ ਇਨਸਾਨ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਇੰਨੀ ਫਿੱਟ ਸੀ, 40 ਸਾਲਾਂ ਦੀ ਉਮਰ ਦੇ ਵਿੱਚ। ਇਹ ਪੰਜਾਬੀ ਕਪਲ ਸੀ ਨੇ ਦੋਨੇ ਜੀ। ਇਹ ਕੁੜੀ ਜਿਹੜੀ ਸੀਗੀ ਔਰਤ, ਉਹ 40 ਸਾਲਾਂ ਦੀ, ਉਹ ਯੋਗਾ ਸੈਂਟਰ ਚਲਾ ਰਹੀ ਸੀ। ਤੇ ਤੁਹਾਡਾ, ਕਿਉਂਕਿ ਅਸੀਂ ਹਮੇਸ਼ਾ ਚਰਚਾ ਕਰਦੇ ਜੀ ਦੂਜਾ ਪੱਖ, ਦੂਸਰਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਤਾਂ ਉਸ ਇਨਸਾਨ ਦੇ ਉੱਤੇ, ਬੰਦੇ ਦੇ ਉੱਤੇ ਇਹ ਦੋਸ਼ ਲਗਾਇਆ ਜਾ ਰਿਹਾ ਕਿ ਉਸਨੇ ਆਪਣੀ ਪਤਨੀ ਦੀ ਜਿਹੜੀ ਹੱਤਿਆ ਜ਼ਿਆਦਾ ਖੂਬਸੂਰਤ, ਜ਼ਿਆਦਾ ਫਿੱਟ ਹੋਣ ਕਰਕੇ ਕਰ ਦਿੱਤੀ। ਸੋ ਉਸ ਨੂੰ ਬੜੇ ਹੀ ਬੁਰੇ ਤਰੀਕੇ ਦੇ ਨਾਲ ਉਹਦਾ ਗਲਾ ਘੋਟ ਕੇ ਮਾਰ ਦਿੱਤਾ ਗਿਆ। 12 ਸਾਲ ਦੀ ਉਹਨਾਂ ਦੀ ਧੀ ਤਰਲੇ ਕਰਦੀ ਰਹੀ ਆਪਣੇ ਪਿਓ ਦੇ ਕਿ ਇਹਨੂੰ ਹਸਪਤਾਲ ਲੈ ਕੇ ਜਾਓ। ਫੋਨ ਵੀ ਕੀਤਾ ਕਿ ਮੇਰੀ ਮਾਂ ਜਿਹੜੀ ਹੈਗੀ ਆ ਸਿਸਕ ਰਹੀ ਆ, ਉਹਨੂੰ ਹਸਪਤਾਲ ਨਹੀਂ ਪਹੁੰਚਾਇਆ ਜਾ ਰਿਹਾ। ਸੋ ਉਸ ਇਨਸਾਨ ਦੇ ਖਿਲਾਫ ਜੀ ਪਰਚਾ ਦਰਜ ਕਰ ਲਿਆ ਗਿਆ ਹੈ। ਡੀਸੈਂਟ ਬਣ ਕੇ ਰਹਿਣਾ ਕੱਢ ਚੀਜ਼ ਆ। ਜੇ ਹੁਣ ਦੂਜੀ ਪਤੀ ਪਤਨੀ ਦੇ ਮਾਮਲੇ 'ਚ ਗੱਲ ਆ ਗਈ ਤਾਂ ਸਿੱਧਾ ਵਿਸ਼ਵਾਸ ਆ, ਮੇਰਾ ਤਾਂ ਇਹ ਗੱਲ ਮੰਨਣੀ ਆ
ਵੀ ਇੱਥੇ ਵਿਸ਼ਵਾਸ ਟੁੱਟਿਆ। ਨਾ ਤਾਂ ਕਿਸੇ ਦੇ ਜ਼ਿਆਦਾ ਸੋਹਣਾ ਹੋਣ, ਜ਼ਿਆਦਾ ਫਿੱਟ ਹੋਣ ਨਾਲ ਇਹ ਜੀ ਗੱਲ ਹੋਵੇ, ਨਾ ਕਿਤੇ ਕਿਸੇ ਦੇ ਭੱਦੀ ਸ਼ਕਲ ਸੂਰਤ ਪਿੱਛੇ ਇਹ ਗੱਲ ਹੋਵੇ। ਇਹ ਹੁੰਦੀ ਆ ਵਿਸ਼ਵਾਸ ਤੇ ਗੱਲ। ਜਦੋਂ ਵਿਸ਼ਵਾਸ ਦੀ ਇਹ ਤਾਰ ਟੁੱਟ ਜਾਂਦੀ ਆ ਤੇ ਕੁਝ ਹੁੰਦਾ। ਤੇ ਇਹਦੇ ਚ ਅੱਤਕਥਨੀ ਨਹੀਂ ਹੈ, ਆਪਾਂ ਕਲੀਨ ਚਿੱਟ ਨਹੀਂ ਦੇ ਸਕਦੇ। ਕੋਈ ਵੀ ਬੰਦਾ ਜੇ ਜਿਹਦਾ ਵਿਆਹ ਹੋਏ ਨੂੰ 15 ਸਾਲ ਹੋ ਗਏ ਆ, 12 ਸਾਲ ਦੀ ਬੱਚੀ ਆ, ਉਹ ਏਦਾਂ ਨਹੀਂ ਕਰੂਗਾ, ਇਹੋ ਜਿਹਾ ਵਰਤਾਰਾ ਨਹੀਂ ਕਰੂਗਾ। ਉਹ ਜਦੋਂ ਉਦੋਂ ਹੀ ਇਸ ਨੌਬਤ ਤੇ ਪਹੁੰਚਦਾ ਜਦੋਂ ਪਾਣੀ ਪੁਲਾਂ ਦੇ ਉੱਤੋਂ ਦੀ ਲੰਘ ਜਾਂਦਾ। ਸੋ ਮੇਰਾ ਮੰਨਣਾ ਵੀ ਆਉਣ ਵਾਲੇ ਦਿਨਾਂ 'ਚ ਇਹਦੇ 'ਚ ਹੋਰ ਬਹੁਤ ਸਾਰੇ ਰਾਜ ਖੁੱਲਣਗੇ। ਹਜੇ ਤੱਕ ਮੈਂ ਇਸ ਨਿਊਜ਼ ਬਾਰੇ ਨਹੀਂ ਜ਼ਿਆਦਾ ਜਾਣਦਾ, ਪਰ ਮੈਨੂੰ ਇਹਦਾ ਇੰਨਾ ਪੱਖ ਜ਼ਰੂਰ ਆ ਵੀ ਜਿਹੜੀ ਆਧੁਨਿਕਤਾ ਇਹਦੇ ਆੜੇ ਆਈ ਹੋਣੀ ਆ। ਕਿਉਂਕਿ ਅੱਜ ਕੱਲ ਦੇ ਜਿਹੜੇ ਫੋਨ ਆ, ਅੱਜ ਕੱਲ ਦਾ ਜਿਹੜੇ ਰਾਬਤੇ ਆ ਬੰਦਿਆਂ ਦੇ ਇੱਕ ਦੂਜੇ ਨਾਲ, ਅੰਦਰੋਂ ਕੁੰਡੀਆਂ ਜ਼ਰੂਰ ਲੱਗ ਜਾਂਦੀਆਂ, ਪਰ ਦੁਨੀਆ ਨਾਲ ਜਿਹੜੇ ਰਾਬਤੇ ਖੁੱਲ ਜਾਂਦੇ ਆ, ਉਹ ਇਹਨਾਂ ਚੀਜ਼ਾਂ ਦੇ ਆੜੇ ਆਉਂਦੇ ਆ। ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਨੈਕਸਟ ਵੀਕ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।